ਖਾਲਸਾ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕਹਿਣਾ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ, ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੋਪੋਜੀਸ਼ਨ 36 ਆ, ਜੋ ਕਿ ਕ੍ਰਾਈਮ ਦੇ ਉੱਤੇ ਕਾਫੀ ਸਖਤ ਰਹੂਗੀ। ਜਿਹੜੇ ਨਵੇਂ ਪੋਲ ਸਰਵੇ ਆਏ ਆ, ਉਹਨਾਂ ਦੇ ਮੁਤਾਬਕ ਪ੍ਰੋਪੋਜੀਸ਼ਨ 36 ਬਹੁਤ ਮੈਜੋਰਟੀ ਨਾਲ ਪਾਸ ਹੋ ਰਹੀ ਆ, ਈਵਨ ਦੋ ਗਵਰਨਰ ਗੈਬਨ ਨਿਊਸਮ ਤੇ ਹੋਰ ਡੈਮੋਕ੍ਰੇਟ ਲੀਡਰਸ ਇਸ ਨੂੰ ਅਪੋਜ਼ ਕਰ ਰਹੇ ਆ। ਇਸੇ ਤਰ੍ਹਾਂ ਪ੍ਰੋਪੋਜੀਸ਼ਨ 32, ਜਿਹਦੇ ਵਿੱਚ ਮਿਨੀਮਮ ਵੇਜ ਇਨਕਰੀਜ਼ ਹੋਣੀ ਆ, ਉਹ 50% ਤੋਂ ਥੋੜੀ ਜਿਹੀ ਘੱਟ ਹੈਗੀ ਆ। ਕੈਲੀਫੋਰਨੀਆ ਜਿਹੜੇ ਵੋਟਰਸ ਆ, ਉਹ ਪ੍ਰੋਪੋਜੀਸ਼ਨ 33, ਜਿਹੜਾ ਰੈਂਟ ਕੰਟਰੋਲ ਦੇ ਲਈ ਈਜ਼ੀਅਰ ਹੋਊਗਾ, ਉਹਦੇ ਲਈ ਲਿਊਕਵਾਰਮ ਹੈਗੇ ਆ। ਸੋ ਨਵੇਂ ਜਿਹੜੇ ਸਰਵੇ ਆਏ ਹੈਗੇ ਆ, UC ਬਰਕਲੇ ਨੇ ਕੀਤੇ ਆ, ਉਹਦੇ ਮੁਤਾਬਕ 60% ਲੋਕ ਜੋ ਆ ਉਹ ਪ੍ਰੋਪੋਜੀਸ਼ਨ 36 ਦੇ ਹੱਕ ਵਿੱਚ ਹੈਗੇ ਆ। ਇਹਦੇ ਨਾਲ ਕੀ ਹੋਣਾ ਆ ਵੀ ਜਿਹੜੇ ਲੋਕ ਬਾਰ-ਬਾਰ ਡਰੱਗ ਨੂੰ ਯੂਜ਼ ਕਰਦੇ ਆ, ਸੈੱਲ ਕਰਦੇ ਆ, ਚੋਰੀ ਦੇ ਕ੍ਰਾਈਮ ਕਰਦੇ ਆ, ਉਹਨਾਂ ਦੇ ਉੱਤੇ ਫੈਲਨੀ ਚਾਰजेस ਲੱਗਣਗੇ। ਸੋ ਇਹ ਕਾਫੀ ਸਟ੍ਰਿਕਟ ਹੋਊਗਾ, ਈਵਨ ਦੋ ਗਵਰਨਰ ਨੇ ਇਹਦੀ ਜਿਹੜੀ ਬਾਹਲੀ ਸਪੋਰਟ ਨਹੀਂ ਕੀਤੀ ਸੀ। ਹੋਮਲੈਸਨੈਸ, ਡਰੱਗ ਐਡਿਕਸ਼ਨ, ਥੈਫਟ ਰਿਡਕਸ਼ਨ ਐਕਟ, ਜਿਸ ਨੂੰ ਪ੍ਰੋਪੋਜੀਸ਼ਨ 36 ਕਿਹਾ ਗਿਆ ਆ, ਇਹਦੇ ਵਿੱਚ ਸਖਤ ਸਜ਼ਾਵਾਂ ਹੋਣਗੀਆਂ ਜਿਹੜੇ ਰੈਪੀਟੀਟਿਵ ਥੈਫਟ ਤੇ ਅਫੈਂਸਿਸ ਕਰਨਗੇ। ਡਰੱਗ ਜਿਹੜੀ ਡੈਡਲੀ ਹੈਗੀ ਆ, ਫੈਂਟਲਿਨ ਦੇ ਮਾਮਲੇ ਦੇ ਵਿੱਚ ਵੀ ਤੇ ਸਮੈਸ਼ ਐਂਡ ਗ੍ਰੈਬ ਦੇ ਮਾਮਲੇ ਦੇ ਵਿੱਚ ਵੀ। ਸੋ ਇਹ ਜਿਹੜੀ ਪ੍ਰੋਪੋਜੀਸ਼ਨ ਆ, ਇਸ ਵੇਲੇ ਕਾਫੀ ਜਿਹੜੀ ਸੋਲਿਡ ਜੈਸ ਦੇ ਹੱਕ ਦੇ ਵਿੱਚ ਪਾਸ ਹੋਣ ਜਾ ਰਹੀ ਆ। ਵੋਟਿੰਗ ਬੇਸ਼ੱਕ ਦੀ ਨਵੰਬਰ ਦੇ ਵਿੱਚ ਹੋਣੀ ਆ, ਪਹਿਲੇ ਹਫ਼ਤੇ, ਪਰ ਜੋ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਇਹ ਸਟਰੋਂਗ ਲੋਕ, ਚਾਹੇ ਉਹ ਡੈਮੋਕ੍ਰੇਟ ਆ, ਚਾਹੇ ਉਹ ਰਿਪਬਲਿਕਨ ਆ, ਉਹ ਇਸ ਪ੍ਰੋਪੋਜੀਸ਼ਨ ਨੂੰ ਪਾਸ ਹੋਣ ਦੇ ਹੱਕ ਦੇ ਵਿੱਚ ਹੈਗੇ ਜੀ। ਗਵਰਨਰ ਗੈਵਿਨ ਨਿਊਸਮ ਨੇ $131 ਮਿਲੀਅਨ ਅੱਜ ਹੋਮਲੈਸ ਇਨਕੈਂਪਮੈਂਟਸ ਨੂੰ ਕਲੀਅਰ ਕਰਨ ਦੇ ਲਈ ਅਵਾਰਡ ਕੀਤਾ ਆ। ਇਨਕੈਂਪਮੈਂਟ ਰੈਜ਼ੋਲੂਸ਼ਨ ਫੰਡਸ ਦੇ ਤਹਿਤ ਜਿਹੜੀ ਸੂਬੇ ਦੀ ਰਾਜਧਾਨੀ ਆ ਸੈਕਰਾਮੈਂਟੋ, ਇਸ ਨੂੰ $18 ਮਿਲੀਅਨ ਇਸ ਦੇ ਵਿੱਚੋਂ ਮਿਲਣ ਜਾ ਰਿਹਾ ਆ। 18 ਕਮਿਊਨਿਟੀਜ਼ ਦੇ ਵਿੱਚ ਇਹ ਕਹਿੰਦੇ ਵੀ $131 ਮਿਲੀਅਨ ਵੰਡਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਰਾਸ਼ੀ ਇਸ ਤਰੀਕੇ ਦੇ ਨਾਲ ਜਿਹੜੀ ਰਾਜਧਾਨੀ ਨੂੰ ਜਿਹੜੀ ਉਹ ਮਿਲੀ ਆ। ਆਪਾਂ ਨੂੰ ਪਤਾ ਹੀ ਆ ਵੀ ਜਦੋਂ ਤੋਂ ਹੁਣ ਸੁਪਰੀਮ ਕੋਰਟ ਨੇ ਹੋਮਲੈਸ ਲੋਕਾਂ ਨੂੰ ਚੱਕਣ ਦੀ ਹਰੀ ਝੰਡੀ ਦਿੱਤੀ ਆ, ਉਸ ਤੋਂ ਬਾਅਦ ਦੇ ਵਿੱਚ ਗਵਰਨਰ ਨਿਊਸਮ ਹੁਣਾਂ ਦੇ ਵੀ ਸੁਰ ਜਿਹੜੇ ਉਹ ਬਦਲੇ ਆ। ਉਹਨਾਂ ਨੇ ਕਈ ਸ਼ਹਿਰਾਂ ਦੇ ਨਾਲ ਤੇ ਉਹਨਾਂ ਦੇ ਸਿੰਘ ਵੀ ਇਸੇ ਮਾਮਲੇ ਦੇ ਵਿੱਚ ਫਸੇ ਸੀਗੇ ਵੀ ਤੁਸੀਂ ਕਰਦੇ ਨਹੀਂ, ਤੁਹਾਨੂੰ ਜੇ ਤੁਸੀਂ ਹੋਮਲੈਸ ਇਨਕੈਂਪਮੈਂਟਸ ਨੂੰ ਕਲੀਅਰ ਨਹੀਂ ਕਰੋਗੇ ਤੇ ਤੁਹਾਨੂੰ ਜਿਹੜੀ ਅਲਾਟ ਹੋਣ ਵਾਲੀ ਰਾਸ਼ੀ ਆ ਦੂਜੇ ਸ਼ਹਿਰਾਂ ਨੂੰ ਜਿਹੜੀ ਆ ਜਾਂ ਕਾਉਂਟੀਜ਼ ਨੂੰ ਜਿਹੜੀ ਉਹ ਦੇ ਦਿੱਤੀ ਜਾਊਗੀ। ਸੋ ਸਿਟੀ ਆਫ ਐਂਟੀਓਕ, ਬਰਕਲੀ, ਕਾਰਲਸਬੈਡ, ਲਾਸ ਐਂਜਲਸ, ਪਾਮ ਸਪ੍ਰਿੰਗਸ, ਪੈਟਾਲੂਮਾ, ਰੈਡਲੈਂਡਸ, ਰਿਚਮੰਡ, ਸੈਕਰਾਮੈਂਟੋ, ਸੈਨ ਹੋਜ਼ੇ, ਵਿਕਟਰਵਿਲ, ਵਾਈਸੇਲੀਆ, ਕੌਂਟਰਾ ਕੋਸਟਾ, ਰਿਵਰਸਾਈਡ, ਸੈਨ ਬਰਨਾਰਡੀਨੋ, ਸੈਨ ਫਰਾਂਸਿਸਕੋ, ਜਿਹੜੀ ਹੰਬੋਲਟ ਕਾਉਂਟੀ, ਪੈਸਾਡੀਨਾ, ਇਹਨਾਂ ਸਾਰਿਆਂ ਨੂੰ ਜਿਹੜੇ ਆ ਕੁਛ ਮਿਲੀਅਨ ਜਿਹੜੇ ਉਹ ਮਿਲਣ ਜਾ ਰਹੇ ਆ। ਤੇ ਇਹਨਾਂ ਦੇ ਵਿੱਚ ਸਭ ਤੋਂ ਵੱਧ ਸੈਕਰਾਮੈਂਟੋ ਨੂੰ $18 ਮਿਲੀਅਨ ਜਿਹੜੇ ਉਹ ਦਿੱਤੇ ਜਾਣਗੇ। ਰਿਵਰਸਾਈਡ ਨੂੰ $12 ਮਿਲੀਅਨ ਇਸ ਦੇ ਵਿੱਚ ਮਿਲਣ ਜਾ ਰਹੇ ਆ। LA ਨੂੰ $11 ਮਿਲੀਅਨ, ਪੈਟਾਲੂਮਾ ਨੂੰ $8 ਮਿਲੀਅਨ, ਸੈਨ ਹੋਜ਼ੇ ਨੂੰ ਤਕਰੀਬਨ $5 ਮਿਲੀਅਨ, ਤਾਂ ਜੋ ਉੱਥੇ ਜੋ ਹੋਮਲੈਸਨੈਸ ਦੀਆਂ ਕੈਂਪਸ ਆ ਉਹਨਾਂ ਨੂੰ ਉੱਥੋਂ
ਜਿਹੜਾ ਉਹ ਖਾਲੀ ਕਰਵਾਇਆ ਜਾ ਸਕੇ। ਮੰਨਿਆ ਇਹ ਜਾ ਰਿਹਾ ਵੀ ਇਸ ਦੇ ਵਿੱਚ 3300 ਤੋਂ ਵੱਧ ਜਿਹੜੇ ਹੋਮਲੈਸ ਲੋਕ ਇਹਨਾਂ encampments ਦੇ ਵਿੱਚ ਹਾਲ ਦੀ ਘੜੀ ਰਹਿ ਰਹੇ ਨੇ। ਸੇਮ ਸੈਕਸ ਮੈਰਿਜ ਚਾਹੇ ਲੀਗਲਾਈਜ਼ ਹੋ ਗਈ ਸੀ 2015 ਦੇ ਵਿੱਚ, ਪਰ ਕੈਲੀਫੋਰਨੀਆ ਦੇ ਵਿੱਚ ਪ੍ਰੋਪੋਜੀਸ਼ਨ 3 ਇਹ ਫਿਰ ਬੈਲਟ ਦੇ ਉੱਤੇ ਹੈਗੀ ਆ। 2008 ਦੇ ਵਿੱਚ ਕੈਲੀਫੋਰਨੀਆ ਵੋਟਰਸ ਨੇ ਪ੍ਰੋਪੋਜੀਸ਼ਨ 8 ਨੂੰ ਪਾਸ ਕਰ ਦਿੱਤਾ ਸੀ 52 ਦੇ ਮੁਕਾਬਲੇ 48 ਦੇ ਨਾਲ, ਵੀ ਜਿਹੜਾ ਵਿਆਹ ਆ ਉਹ ਸਿਰਫ ਬੰਦੇ ਤੇ ਲੇਡੀ ਦੇ ਵਿੱਚ ਹੀ ਹੋ ਸਕਦਾ ਹੈਗਾ ਆ। ਕੈਲੀਫੋਰਨੀਆ 'ਚ ਉਹੀ ਲੀਗਲਾਈਜ਼ ਆ। ਸੁਪਰੀਮ ਕੋਰਟ ਨੇ ਸੇਮ ਸੈਕਸ ਮੈਰਿਜ 2015 ਦੇ ਵਿੱਚ ਲੀਗਲਾਈਜ਼ ਕਰ ਦਿੱਤਾ ਸੀ, ਪਰ ਕੈਲੀਫੋਰਨੀਆ ਕੌਂਸਟੀਟਿਊਸ਼ਨ ਦੀ ਜਿਹੜੀ ਲੈਂਗੁਏਜ ਆ ਉਹ ਸੇਮ ਰਹੀ ਆ। ਸੋ ਉਸ ਲੈਂਗੁਏਜ ਨੂੰ ਹੁਣ ਚੇਂਜ ਕਰਨ ਦੇ ਲਈ ਪ੍ਰੋਪੋਜੀਸ਼ਨ 3 ਇਸ ਵਾਰੀ ਨਵੰਬਰ ਦੇ ਬੈਲਟ ਦੇ ਉੱਤੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੀ ਜਿਹੜੀ ਇੱਕ ਸਿਟੀ ਆ, ਸ਼ਹਿਰ ਆ ਨੌਰਵਾਕ, ਉਸ ਨੂੰ ਕਹਿੰਦੇ ਵੀ ਸਟੇਟ ਦੇ ਹਾਊਸਿੰਗ ਤੇ ਹੋਮਲੈਸ ਫੰਡਸ ਆ ਉਹ ਨਹੀਂ ਮਿਲਣਗੇ। ਸਟੇਟ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਕਮਿਊਨਿਟੀ ਡਿਵੈਲਪਮੈਂਟ ਆ, ਉਹਨਾਂ ਨੇ ਕਿਹਾ ਵੀ ਇਹ ਕੰਪਲਾਇੰਸ ਤੋਂ ਬਾਹਰ ਹੋ ਗਈ ਆ ਸਿਟੀ, ਇਹ ਸ਼ਹਿਰ, ਇਸ ਕਰਕੇ ਇਹਨਾਂ ਦੇ ਜਿਹੜੇ ਫੰਡਸ ਆ ਉਹਨਾਂ ਨੂੰ ਰੋਕ ਦਿੱਤਾ ਗਿਆ ਆ। ਗੈਵਿਨ ਨਿਊਸਮ ਨੇ ਕਿਹਾ ਵੀ ਜਿਹੜਾ ਸਿਟੀ ਅਫੋਰਡੇਬਲ ਹਾਊਸਿੰਗ ਪ੍ਰੋਜੈਕਟ ਨੂੰ ਡਿਨਾਈ ਕਰਦੀ ਆ, ਉਹ ਸਾਡੇ ਕੰਪਲਾਇੰਟ ਉਸ ਦੇ ਹਿਸਾਬ ਨਾਲ ਨਹੀਂ ਆ ਤੇ ਅਸੀਂ ਉਹਨਾਂ ਨੂੰ ਰੋਕ ਸਕਦੇ ਆ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਜਿਹੜੀ ਫੰਡਿੰਗ ਨੂੰ ਲੈ ਕੇ ਚੰਗੀ ਜਿਹੜੀ ਆ ਜੋੜ ਤੋੜ ਜਿਹੜੀ ਇਸ ਟਾਈਮ ਚੱਲ ਰਹੀ ਆ। ਸਿਟੀ ਨੇ ਕਹਿੰਦੇ ਵੀ ਇਹ ਅਨਾਉਂਸਮੈਂਟ ਉਦੋਂ ਆਈ ਆ ਜਦੋਂ ਉੱਥੋਂ ਦੇ ਸ਼ਹਿਰ ਨੌਰਵਾਕ ਸ਼ਹਿਰ ਨੇ ਆਪਣਾ ਜਿਹੜਾ ਮੋਰੀਟੋਰੀਅਮ ਆ ਉਸ ਨੂੰ ਐਕਸਟੈਂਡ ਕਰ ਦਿੱਤਾ ਸੀ ਐਮਰਜੈਂਸੀ ਸ਼ੈਲਟਰਸ ਦੇ ਉੱਤੇ, ਵੀ ਹੋਮਲੈਸ ਸਿੰਗਲ ਰੂਮ ਆਕੂਪੈਂਸੀ ਟ੍ਰਾਂਜੀਸ਼ਨਲ ਹਾਊਸਿੰਗ ਜਿਹੜੀ ਆ ਉੱਥੇ ਨਹੀਂ ਬਣ ਸਕਦੀ ਹੈਗੀ। ਇਸ ਤੋਂ ਪਹਿਲਾਂ ਗੈਵਿਨ ਨਿਊਸਮ ਨੇ ਇਹਨਾਂ ਨੂੰ ਚੇਤਾਵਨੀ ਜਾਂ ਧਮਕੀ ਦਿੱਤੀ ਸੀ ਵੀ ਜੇ ਆਰਡੀਨੈਂਸ ਤੁਸੀਂ ਵਾਪਸ ਨਹੀਂ ਲੈਂਦੇ ਤਾਂ ਅਸੀਂ ਜਿਹੜਾ ਆ ਤੁਹਾਡੀ ਫੰਡਿੰਗ ਨੂੰ ਜਿਹੜਾ ਉਹ ਰੋਕਾਂਗੇ। ਸੋ ਅਨਕੰਪਲਾਇੰਟ ਕਰਕੇ, ਨਾਨ ਕੰਪਲਾਇੰਟ ਕਰਕੇ ਸਿਟੀ ਆਫ ਨੌਰਵਾਕ ਨੂੰ ਹੁਣ ਜਿਹੜੇ ਸਟੇਟ ਦੇ ਹਾਊਸਿੰਗ ਤੇ ਹੋਮਲੈਸ ਫੰਡਸ ਆ ਉਹਨਾਂ ਤੋਂ ਬਾਹਰ ਕਰ ਦਿੱਤਾ ਗਿਆ ਆ। ਕੈਲੀਫੋਰਨੀਆ ਦੇ 2 ਡੇਅਰੀ ਵਰਕਰਸ ਇਨਫੈਕਟਡ ਹੋਏ ਆ ਬਰਡ ਫਲੂ ਦੇ ਨਾਲ। ਇਹ ਲੇਟੈਸਟ ਕੇਸ ਯੂਐਸਏ ਦੇ ਵਿੱਚ ਆਏ ਆ। 15ਵਾਂ ਤੇ 16ਵਾਂ ਕੇਸ ਹਿਊਮਨ ਜਿਹੜੇ ਇਨਫੈਕਟ ਹੋਏ ਆ, ਇਹ 2 ਡੇਅਰੀ ਦੇ ਵਰਕਰਸ ਆ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੂੰ ਹੋਇਆ ਹੈਗਾ। ਜਿਹੜੇ ਲੇਟੈਸਟ ਕੇਸ ਆ ਇਹ ਸੈਂਟਰਲ ਵੈਲੀ ਦੇ ਵਿੱਚ ਇਹ ਹੈਗੇ ਆ। 50 ਦੇ ਕਰੀਬ ਜਿਹੜੇ ਪਸ਼ੂ ਆ ਉਹ ਅਗਸਤ ਮਹੀਨੇ ਦੇ ਵਿੱਚ ਇਸ ਫਲੂ ਦੇ ਨਾਲ ਪੋਜ਼ਿਟਿਵ ਪਾਏ ਗਏ ਸੀ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਇਹ ਦੱਸਿਆ ਹੈਗਾ ਆ ਵੀ ਜਿਹੜੇ ਪੋਜ਼ਿਟਿਵ ਕੇਸਿਸ ਇਹ 2 ਬੰਦਿਆਂ ਦੇ ਵਿੱਚ ਆਏ ਆ, ਕੈਲੀਫੋਰਨੀਆ 'ਚ ਪਹਿਲੇ ਹੈਗੇ ਆ। ਸੋ ਸੀਡੀਸੀ ਆਫੀਸ਼ੀਅਲਸ ਨੇ ਕਿਹਾ ਵੀ ਨਵੇਂ ਕੇਸਿਸ ਜੋ ਬਰਡ ਫਲੂ ਦੇ ਆ ਇਹ ਇਨਫੈਕਟਡ ਐਨੀਮਲਸ ਨੂੰ ਐਕਸਪੋਜ਼ ਹੋਏ ਸੀ। ਯੂਜੂਅਲੀ ਇਦਾਂ ਹੁੰਦਾ ਨਹੀਂ, ਪਰ ਪਹਿਲੀ ਵਾਰੀ ਕਹਿੰਦੇ ਇਹ ਦੇਖਿਆ ਗਿਆ ਆ। ਪੂਰੇ ਯੂਐਸਏ ਦੇ ਵਿੱਚ 250 ਤੋਂ ਵੱਧ ਜਿਹੜੇ ਡੇਅਰੀ ਦੇ ਜਿਹੜੇ ਪਸ਼ੂ ਹੈਗੇ ਆ ਉਹ ਇਸ ਟਾਈਮ 14 ਸਟੇਟਾਂ ਦੇ ਵਿੱਚ H5N1 ਏਵੀਅਨ ਇਨਫਲੂਐਂਜ਼ਾ ਦੇ ਨਾਲ ਇਨਫੈਕਟਡ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਦੇ ਉੱਤੇ ਗੱਲ ਕਰੀਏ, ਕੈਲੀਫੋਰਨੀਆ ਦਾ ਬੰਦਾ ਜਿਸ ਨੂੰ ਕਹਿੰਦੇ ਵੀ ਰੋਂਗਫੁਲੀ ਇੰਪ੍ਰਿਜ਼ਨ ਕੀਤਾ ਸੀ, ਜੇਲ੍ਹ ਦੇ ਵਿੱਚ ਪ੍ਰਿਜ਼ਨ 'ਚ ਡੱਕ ਕੇ ਰੱਖਿਆ ਸੀ 28 ਸਾਲਾਂ ਦੇ ਲਈ। ਉਹ ਕਹਿੰਦਾ ਹੈ ਵੀ ਪੁਲਿਸ ਨੇ ਮੇਰੇ ਖਿਲਾਫ ਜਾਣਬੁੱਝ ਕੇ ਜਿਹੜੇ ਸਬੂਤ ਆ ਉਹ ਫਰੇਮ ਕੀਤੇ ਆ। ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕਨ ਉਹਨਾਂ ਨੇ ਕਿਹਾ ਵੀ ਜੈਰਾਡੋ ਕੈਬਾਨੀਲਸ ਉਸ ਦੀ ਜਿਹੜੀ ਕਨਵਿਕਸ਼ਨ ਆ ਉਹ ਮਿਸਕੈਰੇਜ ਆਫ ਜਸਟਿਸ ਆ ਤੇ ਜਿਹੜੇ ਕ੍ਰਿਮੀਨਲ ਲੀਗਲ ਸਿਸਟਮ ਆ ਉਸ ਦਾ ਇੱਕ ਫੇਲੀਅਰ ਆ। ਤਕਰੀਬਨ 30 ਸਾਲ ਕਹਿੰਦੇ ਵੀ ਇਸ ਨੂੰ ਜੇਲ੍ਹ ਦੇ ਵਿੱਚ, ਪ੍ਰਿਜ਼ਨ ਦੇ ਵਿੱਚ ਜਿਹੜੇ ਉਹ ਕੱਟਣੇ ਪਏ ਕਿਉਂਕਿ ਇਸ ਦੇ ਉੱਤੇ ਗਲਤ ਢੰਗ ਦੇ ਨਾਲ ਰੋਬਰੀ, ਰੇਪ ਤੇ ਕਿਡਨੈਪਿੰਗ ਦੇ ਜਿਹੜੇ ਚਾਰजेस ਆ ਉਹ ਸਾਊਥ ਗੇਟ ਇਲਾਕੇ ਦੀ ਜਿਹੜੀ ਪੁਲਿਸ ਆ ਉਹਨਾਂ ਦੁਆਰਾ ਲਾਏ ਗਏ ਸੀਗੇ। ਕਹਿੰਦੇ ਵੀ ਇਹਨਾਂ ਨੇ ਇਸ ਨੂੰ ਦਬਾਅ ਪਾਇਆ ਸੀਗਾ, ਅਰੈਸਟ ਜਿਹੜਾ ਉਹ ਕੀਤਾ ਸੀ, ਜਾਣਬੁੱਝ ਕੇ ਇਹਦੀ ਨਕਲੀ ਜਿਹੜੀ ਕਨਫੈਸ਼ਨ ਆ ਉਹ ਕਰਵਾਈ ਸੀਗੀ ਤੇ ਐਵੀਡੈਂਸ ਨੂੰ, ਸਬੂਤਾਂ ਨੂੰ ਫੈਬਰੀਕੇਟ ਕਰਕੇ ਜਿਹੜਾ ਇਸ ਦੇ ਉਲਟ ਇਹ ਸਾਰਾ ਕੇਸ ਬਣਾਇਆ ਤੇ ਇਵੈਂਚੁਅਲੀ ਜਿਹੜਾ ਇਸ ਨੂੰ ਫਰੇਮ ਕਰਤਾ। ਡਾਊਨੀ ਇਲਾਕੇ ਦਾ ਰਹਿਣ ਵਾਲਾ 48 ਸਾਲਾਂ ਦਾ ਜੈਰਾਡੋ ਕੈਬਾਲੀਨਾਸ ਕਹਿੰਦੇ ਵੀ ਉਸ ਨੂੰ 2023 ਦੇ ਵਿੱਚ ਬਾਅਦ ਚ DNA ਦੇ ਐਵੀਡੈਂਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਛੱਡਿਆ ਗਿਆ ਸੀਗਾ, ਜਦ ਕਹਿੰਦੇ ਵੀ ਜਿਹੜਾ ਦੋਸ਼ ਸੀਗੇ ਜਿਸ ਅਸੈਲੈਂਟ ਨੇ, ਜਿਸ ਨੇ ਇੱਕ ਕਪਲ ਦੇ ਉੱਤੇ ਪਾਰਕਡ ਕਾਰ ਦੇ ਵਿੱਚ ਅਟੈਕ ਕੀਤਾ ਸੀ,
ਉਹ ਇਹ ਨਹੀਂ ਨਿਕਲਿਆ ਸੀਗਾ। ਸੋ ਕੈਲੀਫੋਰਨੀਆ ਦੇ ਜਿਹੜੇ ਵੈਸਟਰਨ ਇਨੋਸੈਂਸ ਤੇ ਜਸਟਿਸ ਕਲੀਨਿਕ ਆ ਸੈਨ ਡਿਏਗੋ 'ਚ, ਉਹਨਾਂ ਨੇ ਇਸ ਦੀ ਜਿਹੜੀ ਆਜ਼ਾਦੀ ਦੇ ਲਈ ਲੜਾਈ ਜਿਹੜੀ ਉਹ ਲੜੀ ਸੀ। ਹੁਣ ਕਹਿੰਦਾ ਵੀ ਇਹ ਸਾਊਥ ਗੇਟ, ਹਟਿੰਗਟਨ ਪਾਰਕ, ਉਹਦੇ ਪੁਲਿਸ ਡਿਪਾਰਟਮੈਂਟਸ ਦੇ ਜਿਹੜੇ 14 ਅਫਸਰ ਆ, ਉਹਨਾਂ ਦੇ ਉੱਤੇ ਕੌਨਸਪੀਰੇਸੀ, ਇਨਫਲਿਕਸ਼ਨ ਆਫ ਐਂਪੀਸ਼ਨਲ ਡਿਸਟ੍ਰੈਸ ਤੇ ਹੋਰ ਜਿਹੜੀਆਂ ਵਾਇਲੇਸ਼ਨ ਆ, ਉਸ ਦੇ ਤਹਿਤ ਲਾ ਸੂਟ ਦਰਜ ਜਿਹੜਾ ਉਹ ਕੀਤਾ ਆ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ 1 ਮਿਲੀਅਨ ਦੇ ਕਰੀਬ ਫੈਂਟਲਿਨ ਜੋ ਪੇਲਸ ਹੈਗੀਆਂ ਆ, ਉਹ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਸਦਰਨ ਕੈਲੀਫੋਰਨੀਆ ਦੇ ਵਿੱਚ ਫੜੀਆਂ ਗਈਆਂ ਹੈਗੀਆਂ ਆ। ਇਹ ਪਹਿਲਾ ਕੇਸ ਆ ਔਰੇਂਜ ਕਾਉਂਟੀ ਦੇ ਵਿੱਚ। ਉੱਥੇ ਦੇ ਸ਼ੈਰਿਫ ਹਾਈਵੇਜ਼ ਨੇ ਕਹਿੰਦੇ ਪਈ ਇੱਕ ਡਰਾਈਵਰ ਨੂੰ ਪੁੱਲ ਕੀਤਾ ਨਾਰਥ ਬਾਉਂਡ ਲੇਨਸ ਬੈਸੀਲੋਨ ਰੋਡ, ਯੂਐਸ ਬਾਰਡਰ ਪੈਟਰੋਲ ਸਟੇਸ਼ਨ ਤੇ ਕੈਂਪ ਪੈਂਡਲਟਨ। ਇਹ ਹੈਗਾ ਸਤੰਬਰ 12 ਦੀ ਇਹ ਇਨਸੀਡੈਂਟ ਆ। 4,42,240 ਫੈਂਟਲਿਨ ਪੇਲਸ, 2.4 ਪਾਉਂਡ ਆਫ ਫੈਂਟਲਿਨ ਪਾਊਡਰ, 22.9 ਪਾਉਂਡਸ ਆਫ ਮੈਥ, 7.9 ਪਾਉਂਡਸ ਆਫ ਕੋਕੇਨ। ਇਹ ਔਰੇਂਜ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਸੋਸ਼ਲ ਮੀਡੀਆ ਦੇ ਉੱਤੇ ਵੀ ਇੰਨਾ ਕੁਛ ਜਿਹੜਾ ਆ ਉਹਦੇ ਤੋਂ ਫੜਿਆ ਗਿਆ ਹੈਗਾ। ਹਫ਼ਤੇ ਤੋਂ ਬਾਅਦ ਕੈਲੀਫੋਰਨੀਆ ਬਾਰਡਰ ਪੈਟਰੋਲ ਏਜੰਟ ਨੇ ਇੱਕ ਹੋਰ ਡਰਾਈਵਰ ਨੂੰ ਸਟਾਪ ਕੀਤਾ। ਉਹਦੇ ਕੋਲ 4,47,100 ਜਿਹੜੀਆਂ ਫੈਂਟਲਿਨ ਪਿਲਸ ਫੜੀਆਂ ਗਈਆਂ, ਜੋ ਟਰੈਸ਼ ਬੈਗਸ ਦੇ ਵਿੱਚ ਕਾਰ ਦੇ ਟਰੰਕ ਦੇ ਵਿੱਚ ਰੱਖੀਆਂ ਹੋਈਆਂ ਸੀਗੀਆਂ। ਉਹਨੂੰ ਵੀ ਜਿਹੜਾ ਡਰੱਗ ਟ੍ਰੈਫਿਕਿੰਗ ਚਾਰਜਸ ਦੇ ਅੰਡਰ ਅਰੈਸਟ ਕਰ ਲਿਆ ਗਿਆ ਹੈਗਾ। ਜੀ, ਜਿਊਰੀ ਦੇ ਦੁਆਰਾ ਇੱਕ ਕੈਲੀਫੋਰਨੀਆ ਦੇ ਬੰਦੇ ਨੂੰ $33 ਮਿਲੀਅਨ ਅਵਾਰਡ ਕੀਤੇ ਗਏ ਆ। ਕਹਿੰਦੇ ਵੀ ਕਾਉਂਟੀ ਨੇ ਮਦਰਸ ਦੀ ਜਿਹੜੀ ਚਾਈਲਡ ਨੈਗਲੈਕਟ ਆ, ਵੀ ਨਿਆਣੇ ਨੂੰ ਉਸਨੇ ਧਿਆਨ ਨਹੀਂ ਸੀ ਰੱਖਿਆ, ਉਸ ਨੂੰ ਰਿਪੋਰਟ ਕਰਨ ਦੇ ਵਿੱਚ ਕਾਉਂਟੀ ਨਾਕਾਮਯਾਬ ਰਹੀ ਸੀ। ਸੈਨ ਬਰਨਾਰਡੀਨੋ ਕਾਉਂਟੀ ਦੀ ਜਿਊਰੀ ਦੇ ਦੁਆਰਾ $33 ਮਿਲੀਅਨ ਸ਼ੈਰਿਫ ਜਿਹੜੇ ਉਹਨਾਂ ਨੇ ਕਨਕਲੂਡ ਕੀਤਾ, ਇਹ ਪਾਇਆ ਵੀ ਜਿਹੜੇ ਸ਼ੈਰਿਫ ਦੇ ਡੈਪਟੀਜ਼ ਆ, ਕਾਉਂਟੀ ਵੈਲਫੇਅਰ ਫਰਾਡ ਇਨਵੈਸਟੀਗੇਟਰ ਆ, ਉਹਨਾਂ ਨੇ ਉਸ ਮਾਂ ਦੀ ਰਿਪੋਰਟ ਕਰਨ ਤੋਂ ਰਹਿ ਗਏ ਜਿਸ ਦੇ ਉੱਤੇ ਇਹ ਦੋਸ਼ੀ ਵੀ ਉਸਨੇ ਨਿਆਣੇ ਨੂੰ ਨਿਗਲੈਕਟ ਕੀਤਾ, ਉਹਦੀ ਦੇਖ-ਰੇਖ ਨਹੀਂ ਕੀਤੀ, ਇੱਥੋਂ ਤੱਕ ਕਿ ਉਸ ਨੂੰ ਸੈਕਸ਼ੂਅਲੀ ਅਬਿਊਜ਼ ਹੋਣ ਦਿੱਤਾ ਜਿਹੜੇ ਆ ਉਹ ਡੈਪਟੀਜ਼ ਦੇ ਦੁਆਰਾ ਹੀ। ਜਿਊਰੀ ਨੇ ਜਿਹੜੇ ਡੈਮੇਜਸ ਆ ਉਸ ਨੂੰ ਅਸੈਸ ਕੀਤਾ। ਲੋਕਾਂ ਦਾ ਨਾਮ ਇਸ ਦੇ ਵਿੱਚ ਨਸ਼ਰ ਨਹੀਂ ਕੀਤਾ ਗਿਆ, ਆਇਡੈਂਟੀਫਾਈ ਨਹੀਂ ਕੀਤਾ ਗਿਆ। ਸੋ ਕਹਿੰਦੇ ਵੀ $27 ਮਿਲੀਅਨ ਜਿਹੜੇ ਕਾਉਂਟੀ ਨੂੰ ਇਸ ਦੇ ਵਿੱਚ ਜਿਹੜੇ ਉਹ ਪੈਣਗੇ। ਯੂਕਾ ਵੈਲੀ ਦੇ ਵਿੱਚ 2014 ਦਾ ਇਹ ਮਾਮਲਾ ਆ, ਜਦ ਕਹਿੰਦੇ ਵੀ ਜਿਸ ਪੀੜਤ ਦੇ ਉੱਤੇ ਇਹ ਸਭ ਕੁਝ ਹੋ ਰਿਹਾ ਸੀ, ਅਸੌਲਟ ਹੋ ਰਿਹਾ ਸੀ, ਉਹ ਉਸ ਵਕਤ 14 ਸਾਲ ਦਾ ਸੀਗਾ। ਅਟਰਨੀ ਜਿਹੜੇ ਕ੍ਰਿਸਟੋਫਰ ਕੀਨ ਆ, ਉਹਨਾਂ ਨੇ 2021 ਚ ਜਦ ਲਾਸੂਟ ਦਰਜ ਕੀਤਾ ਸੀ, ਉਹ ਦੱਸਿਆ ਆ। ਸੋ ਕਹਿੰਦੇ ਵੀ ਅਬਿਊਜ਼ 21 ਸਾਲ ਤੱਕ ਉਸਦੇ ਨਾਲ 7 ਸਾਲ ਤੱਕ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤੇ ਕਾਉਂਟੀ ਦੇ ਅਧਿਕਾਰੀ ਜਿਹੜੇ ਉੱਥੇ ਗਏ, ਸ਼ੈਰਿਫ ਵੀ ਉੱਥੇ ਗਏ, ਉਹ ਸਗੋਂ ਦੱਸਣ ਦੇ ਵਿੱਚ ਨਾਕਾਮਯਾਬ ਰਹੇ ਤੇ ਹੁਣ ਉਸ ਨੂੰ ਜਿਹੜਾ ਜੀ $33 ਮਿਲੀਅਨ ਜਿਹੜੇ ਆ ਅਵਾਰਡ ਕੀਤੇ ਗਏ ਨੇ। ਕੈਲੀਫੋਰਨੀਆ ਦੇ ਇੱਕ ਗਰੋਸਰੀ ਜਾਇੰਟ ਨੂੰ $4 ਮਿਲੀਅਨ ਦਾ ਜਿਹੜਾ ਫਾਈਨ ਹੋਇਆ ਹੈਗਾ, ਉਹਨਾਂ ਨੇ ਸੈਟਲਮੈਂਟ ਕੀਤੀ ਆ। ਇਹ ਜਿਹੜੇ ਗਰੋਸਰੀ ਜਾਇੰਟ ਆ, ਇਹਦੇ ਸੰਬੰਧ ਦੇ ਵਿੱਚ ਸਨੋਮਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਕਾਰਲਾ ਰੋਦਰੀਗਸ, ਉਹਨਾਂ ਨੇ ਸੇਫਵੇਨ ਕਾਰਪੋਰੇਸ਼ਨ ਤੇ ਅਲਬਰਟਸਨ ਕਾਰਪੋਰੇਸ਼ਨ ਤੇ ਬੌਨਸ ਦੇ ਜਿਹੜੇ ਸਟੋਰ ਆ 600 ਤੋਂ ਵੱਧ, ਇਹਨਾਂ ਦੇ ਉੱਤੇ ਕਹਿੰਦੇ ਭਈ ਐਡਵਰਟਾਈਜ਼ਮੈਂਟਸ ਗਲਤ ਕੀਤੀਆਂ, ਲੋਕਾਂ ਨੂੰ ਪੈਸੇ ਜ਼ਿਆਦਾ ਚਾਰਜ ਕੀਤੇ। ਉਸ ਸਾਰੇ ਕਾਸੇ ਦੇ ਵਿੱਚ $3.2 ਮਿਲੀਅਨ ਸਿਵਲ ਪਲੰਟੀਜ਼ ਤੇ $7,49,500 ਕੋਸਟ ਤੇ ਰੈਸਟੀਟਿਊਸ਼ਨ ਦੇ ਵਿੱਚ ਜਿਹੜੇ ਚਾਰਜ ਕੀਤੇ ਗਏ ਹੈਗੇ। ਇਹ ਸੈਟਲਮੈਂਟ ਹੋਈ ਹੈਗੀ ਆ ਇਹਨਾਂ ਸਟੋਰਾਂ ਦੇ ਵਿੱਚ। ਸੋ ਇੱਥੋਂ ਸਾਨੂੰ ਦੇਖਣਾ ਚਾਹੀਦਾ ਵੀ ਕਈ ਵਾਰੀ ਕੂਪਨਾਂ ਤੇ ਕੁਛ ਲਿਖਿਆ ਹੁੰਦਾ ਤੇ ਚਾਰਜ ਜਿਹੜੇ ਆ ਉਹ ਕੁਛ ਕਰਦੇ ਹੈਗੇ। ਜੀ, ਖਬਰਾਂ ਦਾ ਸਮਾਂ ਵੀ ਜਿਹੜਾ ਉਹ ਆਪਣਾ ਸਮਾਪਤੀ ਤੇ ਆ। ਜਾਂਦੇ ਜਾਂਦੇ ਜੇ ਤੁਹਾਨੂੰ ਮਾਰਕੀਟ ਦਾ ਹਾਲ ਦੱਸਦੇ ਜਾਈਏ, ਡਾਓ ਜੋਨ ਦੇ ਵਿੱਚ ਅੱਜ ਵਾਧਾ ਰਿਹਾ। ਵੀਕਐਂਡ ਤੋਂ ਪਹਿਲਾਂ 341 ਪੁਆਇੰਟ ਵੱਧ ਕੇ 42,353 ਤੇ ਬੰਦ ਹੋਇਆ। S&P 51 ਪੁਆਇੰਟ ਵੱਧ ਕੇ 5751 ਤੇ, ਨੈਸਡੈਕ 200 ਤੇ 19 ਪੁਆਇੰਟ ਵੱਧ ਕੇ 18,138 ਤੇ ਬੰਦ ਹੋਇਆ। ਸੋਨੇ ਦਾ ਭਾਅ $2,600 ਤੇ $73 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10-year yield 3.96%। ਕ੍ਰਿਪਟੋ ਕਰੰਸੀ ਚ ਬਿਟਕੋਇਨ 62,155 ਤੇ ਇਥੀਰੀਅਮ 2400 ਤੇ $22 ਦੇ ਬਰਾਬਰ ਚੱਲ ਰਿਹਾ ਆ। ਇੱਕ $1 ਦੇ ਬਰਾਬਰ ਜਿਹੜੇ ਇੰਡੀਆ ਦੇ ਆ ਉਹ 83 ਰੁਪਏ ਤੇ 97 ਪੈਸੇ ਰਹੇ ਆ।
1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 35 ਸੈਂਟ, 1 ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ। ਤੇ ਜਾਂਦੇ-ਜਾਂਦੇ ਇੱਕ ਤਾਂ ਆਪਾਂ ਜਿਹੜੀ ਪੰਜਾਬੀ ਰੇਡੀਓ ਯੂਐਸਏ ਦੇ ਪੰਜਾਬੀ ਕਲਚਰਲ ਸੈਂਟਰ ਵੱਲੋਂ ਕੱਲ੍ਹ ਪ੍ਰੋਗਰਾਮ ਹੋ ਰਿਹਾ ਸ਼ਨਿਚਰਵਾਰ ਨੂੰ, ਸੰਦਲੀ ਪੈੜਾਂ, ਉਹਦੇ ਬਾਰੇ ਡਿਟੇਲ 'ਚ ਇਨਫੋਰਮੇਸ਼ਨ ਦੱਸ ਦਿਓ। ਜੀ ਬਿਲਕੁਲ ਜੀ, ਕੱਲ੍ਹ ਨੂੰ ਪਰਿਵਾਰਕ ਮਾਹੌਲ ਦੇ ਵਿੱਚ ਰੁੱਖਾਂ ਦੀ ਛਾਂ ਹੇਠਾਂ ਸੰਦਲੀ ਪੈੜਾ ਪ੍ਰੋਗਰਾਮ, ਤੁਸੀਂ ਮੇਲਾ ਕਹਿ ਲਓ, ਫੈਮਿਲੀ ਦਾ ਜਿਹੜਾ ਇੱਕ ਪ੍ਰੋਗਰਾਮ ਆ, ਪਰਿਵਾਰ ਪੂਰੇ ਦਾ ਜਿਹੜਾ ਪ੍ਰੋਗਰਾਮ ਆ ਉਹ ਹੋਣ ਜਾ ਰਿਹਾ ਆ। ਤੀਜਾ ਸਾਲਾਨਾ ਇਹ ਸਮਾਗਮ ਆ ਜੋ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਂਝੇ ਜਿਹੜੇ ਉਦਮਾਂ ਦੇ ਸਦਕਾ ਜਿਹੜਾ ਉਹ ਕਰਵਾਇਆ ਜਾ ਰਿਹਾ ਆ। ਸੋ ਇਸ ਵਾਰ ਵੀ ਜਿਹੜਾ ਤੁਸੀਂ ਪਹੁੰਚੋ। ਇਹ ਆਪਣਾ ਜਿਹੜਾ ਪ੍ਰੋਗਰਾਮ ਆ 5 ਅਕਤੂਬਰ ਯਾਨੀ ਕਿ ਕੱਲ੍ਹ ਸ਼ਨੀਚਰਵਾਰ ਦਾ ਦਿਨ ਸਵੇਰੇ 11 ਵਜੇ ਐਗਜ਼ੈਕਟਲੀ ਜਿਹੜਾ ਸ਼ੁਰੂ ਹੋ ਜਾਣਾ ਹੈ, 5 ਵਜੇ ਤੱਕ ਜਿਹੜਾ ਉਹ ਚੱਲਣਾ ਆ, ਜਿਸ ਦੇ ਵਿੱਚ ਜਿਹੜੇ ਪਰਿਵਾਰਕ ਮਾਹੌਲ ਦੀਆਂ ਖੇਡਾਂ, ਪੁਰਾਣੀਆਂ ਖੇਡਾਂ ਜਿਹੜੀ ਆ ਉਹ ਚੀਜ਼ਾਂ ਜਿਹੜੀਆਂ ਹੋਣਗੀਆਂ। ਨਾਲ ਦੇ ਨਾਲ ਜਿਹੜੇ ਲੋਕ ਉੱਥੇ ਪਹੁੰਚੇ ਆ ਉਹ ਆਪਣੇ ਵਿਚਾਰ ਵੀ ਸਾਂਝੇ ਕਰਨਗੇ। ਸਿੱਠਣੀਆਂ, ਘੋੜੀਆਂ, ਸੁਹਾਗ, ਇਹ ਸਾਰਾ ਕੁਛ ਦੇ ਨਾਲ ਜਿਹੜੀ ਆ ਉੱਥੇ ਮਿਊਜ਼ੀਕਲ ਚੇਅਰ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਪਿੱਠੂ ਗਰਮ ਹੋਰ ਖੇਡਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਸੋ ਜਿਸ ਦੇ ਵਿੱਚ ਬੱਚੇ, ਬੀਬੀਆਂ, ਬਜ਼ੁਰਗ ਤੇ ਵੀਰ ਸਾਡੇ ਜਿਹੜੇ ਉਹ ਸਾਰੇ ਜਾਣੇ ਇਸ ਦੇ ਵਿੱਚ ਹਿੱਸਾ ਲੈ ਸਕਣਗੇ। ਐਡਰੈਸ ਤੁਹਾਨੂੰ ਦੱਸਦੇ ਜਾਈਏ ਪਹੁੰਚਣ ਦੇ ਲਈ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਤੇ ਸਾਰੇ ਜਾਣੇ ਹੁਮਾ ਕੇ ਪਰਿਵਾਰਾਂ ਸਮੇਤ ਪਹੁੰਚੋ। ਹਰ ਸਾਲ ਦੀ ਤਰ੍ਹਾਂ ਇਸ ਸਾਲ ਨੂੰ ਜਿਹੜੇ ਆ ਤੁਸੀਂ ਆਪਣੇ ਪਹੁੰਚ ਕੇ ਪਰਿਵਾਰਾਂ ਸਮੇਤ ਇਸ ਦੀ ਰੌਣਕ ਵਧਾਓ ਤੇ ਇਸ ਨੂੰ ਕਾਮਯਾਬ ਬਣਾਓ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਆ 408 722 7698 ਦੇ ਉੱਤੇ ਜਾਂ 408 272 52 100 ਦੇ ਉੱਤੇ। ਤੇ ਜਾਂਦੇ-ਜਾਂਦੇ ਜਿਹੜੀ ਇੱਕ ਪਬਲਿਕ ਅਨਾਉਂਸਮੈਂਟ ਆ, ਇਹ ਗੁਰਦੁਆਰਾ ਸਾਹਿਬ ਫਰੀਮੌਂਟ ਉੱਥੇ ਦੀ ਸੰਗਤ ਤੇ ਉੱਥੇ ਦੇ ਸੇਵਾਦਾਰਾਂ ਵੱਲੋਂ ਆ, ਜੋ ਰੀਸੈਂਟਲੀ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਵੱਖ-ਵੱਖ ਸਿਟੀਜ਼ ਦੇ ਪੁਲਿਸ ਚੀਫਸ ਨੂੰ ਤੇ ਹੋਰ ਮੀਡੀਆ ਦੇ ਵਿੱਚ ਗੁਰੂ ਘਰਾਂ ਦੇ ਅਗੇਂਸਟ, ਸਿੱਖਾਂ ਦੇ ਅਗੇਂਸਟ ਗਲਤ ਇਨਫੋਰਮੇਸ਼ਨ ਜਿਹੜੀ ਫੈਲਾਈ ਗਈ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਆ ਆਮ ਲੋਕਾਂ ਦਾ। ਸਾਰੀ ਸੰਗਤ ਉੱਥੇ ਪਹੁੰਚੇ, ਵੱਖ-ਵੱਖ ਜਿਹੜੇ ਗੁਰੂ ਘਰ ਆ ਬੇਰੀਏ ਦੇ, ਉੱਥੋਂ ਸਾਰੀਆਂ ਸੰਗਤਾਂ ਪਹੁੰਚ ਰਹੀਆਂ। ਜੇ ਦੂਰੋਂ ਵੀ ਕੋਈ ਜਾਣਾ ਚਾਹੁੰਦਾ ਆ ਉਹ ਪਹੁੰਚ ਸਕਦੇ। ਕੱਲ੍ਹ ਨੂੰ ਸ਼ਨੀਚਰਵਾਰ ਨੂੰ 10/5 ਨੂੰ ਅਕਤੂਬਰ 5 ਨੂੰ 3 ਵਜੇ ਇਹ ਇਕੱਠ ਰੱਖਿਆ ਗਿਆ। ਉਹਦੇ ਵਿੱਚ ਵੀ ਕੀ ਕੁਝ ਵਾਪਰਿਆ ਆ, ਕਿੱਦਾਂ ਆਪਾਂ ਸਾਰਿਆਂ ਨੇ ਬਿਨਾਂ ਜਿਹੜੇ ਜਦੋਂ ਇਲੈਕਸ਼ਨਾਂ 'ਚ ਗਰੁੱਪਬਾਜ਼ੀ ਹੁੰਦੀ ਆ ਉਹ ਸਾਰੇ ਕੁਆਸੀ ਨੂੰ ਭੁੱਲ ਕੇ, ਕਿਉਂਕਿ ਹੁਣ ਇੰਡੀਆ ਤੋਂ ਬਾਹਰ ਵਸਦੇ ਸਿੱਖਾਂ ਦੇ ਉੱਤੇ ਵੀ ਜਿਹੜੇ ਇਲਜ਼ਾਮ ਲਾਣੇ ਜਿਹੜੇ ਇਦਾਂ ਦੇ ਸ਼ੁਰੂ ਕੀਤੇ ਗਏ ਆ, ਉਸ ਨੂੰ ਕਿਸ ਤਰ੍ਹਾਂ ਕਾਊਂਟਰ ਕਰਨਾ, ਕਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ, ਵੱਖ-ਵੱਖ ਗਰੁੱਪਾਂ ਰਾਹੀਂ ਇੱਥੇ ਮਿਨੋਰਟੀਜ਼ ਨੂੰ ਬਦਨਾਮ ਕਰ ਰਹੀ ਆ, ਉਹਦੇ ਬਾਰੇ ਜਿਹੜਾ ਸਾਰਾ ਕਾਸੀ ਦਾ ਜਿਹੜਾ 3 ਵਜੇ ਦੇ ਕਰੀਬ ਵੱਡਾ ਇਕੱਠ ਰੱਖਿਆ ਗਿਆ। ਉਹਦੇ ਵਿੱਚ ਫਿਰ ਸਾਰਿਆਂ ਦੇ ਵਿਚਾਰ ਲਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜੇ ਲਾ ਸੂਟ ਕਰਨਾ ਆ, ਕਿਸ ਤਰ੍ਹਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ, ਡਿਪਾਰਟਮੈਂਟ ਆਫ ਜਸਟਿਸ ਨੂੰ, ਕਿਸ ਤਰ੍ਹਾਂ ਵੱਖ-ਵੱਖ ਜਿਹੜੇ ਪੋਲੀਟੀਸ਼ੀਅਨਸ ਤੇ ਪੁਲਿਸ ਚੀਫਸ ਨੂੰ ਮਿਲ ਕੇ ਜਿਹੜਾ ਆਪਣਾ ਪੱਖ ਦੱਸਣਾ ਹੈਗਾ, ਉਹ ਸਾਰਾ ਡਿਸਕਸ਼ਨ ਹੋਊਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜਿੰਨੇ ਵੀ ਵੱਧ ਤੋਂ ਵੱਧ ਪਹੁੰਚ ਸਕਦੇ ਆ, ਆਪਣੇ ਜਿਹੜੇ ਉੱਥੇ ਵਿਚਾਰ ਦਿਓ ਤੇ ਜਿਹੜੇ ਜਿੰਨੇ ਵੀ ਆਪਣੇ ਭੈਣ ਭਰਾ ਅੱਗੇ ਲੱਗੇ ਹੋਏ ਆ, ਉਹ ਜ਼ਰੂਰ ਵਧੀਆ ਸਟੈਂਡ ਜਿਹੜਾ ਆ ਇਸ ਇਸ਼ੂ ਦੇ ਅਗੇਂਸਟ ਲੈਣਗੇ। ਜੀ ਹੁਣ ਲੈਂਦੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।